ਅਸਲਾਮੁਅਲੈਕੁਮ ਵਰਹਿਮਤੁल्लाह ਵਬਰਕਾਤ ਜੀ। ਦੋਸਤੋ, ਕੀ ਹਾਲ ਚਾਲ ਨੇ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ। ਤੇ ਅੱਜ ਸਾਡਾ ਵੈਸੇ ਸਪੈਸ਼ਲੀ ਜਿਹੜਾ ਟੌਪਿਕ ਹੁੰਦਾ ਉਹ ਟਰੈਵਲਿੰਗ, ਵਲੋਗਿੰਗ, ਵਿਲੇਜ ਦੀ ਲਾਈਫ, ਬਾਕੀ ਗੱਲਾਂ ਬਾਤਾਂ, ਮੇਰੇ ਰੱਬ ਦੇ ਮੌਜੂਜ਼ਾਤ, ਉਹ ਸਾਰਾ ਤੁਹਾਡੇ ਨਾਲ ਅਸੀਂ ਡਿਸਕਸ਼ਨ ਕਰੀਦਾ। ਇਨਸ਼ਾਅੱਲਾ ਇੰਟਰਨੈਸ਼ਨਲ ਟੂਰ 'ਤੇ ਵੀ ਨਿਕਲਣਾ ਹੈਗਾ। ਲੇਕਿਨ ਉਹ ਤੋਂ ਪਹਿਲੇ ਇੱਕ ਚੀਜ਼ ਮਾਮਲਾਤ ਨੇ ਜਿਹੜੇ ਕਿ ਜੰਗ ਦੇ ਹਵਾਲੇ ਨਾਲ ਹੈ, ਈਰਾਨ ਅਤੇ ਇਸਰਾਈਲ। ਮੈਂ ਪਿਛਲੇ ਮਹੀਨੇ ਹੀ ਅਨਾਊਂਸ ਕੀਤਾ ਸੀਗਾ ਕਿ ਮੈਂ ਇਨਸ਼ਾਅੱਲਾ ਅਨਕਰੀਬ ਜਿਹੜਾ ਨਾ ਇੰਟਰਨੈਸ਼ਨਲ ਟੂਰ ਜਿਹੜਾ ਸਟਾਰਟ ਕਰੂੰਗਾ। ਔਰ ਪਹਿਲਾ ਮੇਰਾ ਇਹ ਸੀਗਾ ਕਿ ਮੈਂ ਸਭ ਤੋਂ ਪਹਿਲੇ ਇਨਸ਼ਾਅੱਲਾ ਜਿਹੜਾ ਨਾ ਈਰਾਨ ਤੋਂ ਮੈਂ ਆਪਣਾ ਇਨੀਸ਼ੀਏਟਿਵ ਲੈਣਾ ਚਾਹ ਰਿਹਾ, ਅਤੇ ਉੱਥੋਂ ਬਾਕੀ ਮਮਾਲਕ ਦੇ ਵਿੱਚ ਐਸਾ ਐਸਾ ਅਸੀਂ ਜਿਹੜਾ ਨਾ ਜਾਵਾਂਗੇ। ਆਹਿਸਤਾ ਆਹਿਸਤਾ ਜਿਵੇਂ ਜਿਵੇਂ ਕਿਸੇ ਵੀ ਕੰਟਰੀ ਦਾ ਵੀਜ਼ਾ ਮਿਲੇਗਾ ਤਾਂ ਅਸੀਂ ਇਨਸ਼ਾਅੱਲਾ ਜ਼ਰੂਰ ਜਾਵਾਂਗੇ। ਲੇਕਿਨ ਉਹ ਤੋਂ ਪਹਿਲੇ ਅਚਾਨਕ ਜਿਹੜੀ ਆ ਇਸਰਾਈਲ ਨੇ ਆਪਣੀ ਜਹਾਰੀਅਤ ਦਿਖਾਈ, ਬੁਜ਼ਦਲਾਨਾ ਹਮਲਾ ਜਿਹੜਾ ਈਰਾਨ ਦੇ ਉੱਤੇ ਕੀਤਾ। ਅਤੇ ਸਾਡੇ ਦੀਨ ਇਸਲਾਮ ਦਾ ਇੱਕ ਤਾਕਤਵਰ ਜਿਹੜਾ ਰੁਕਨ, ਤਾਕਤਵਰ ਦੀਨ ਇਸਲਾਮ ਦੀ ਪਹਿਚਾਨ ਆਇਤੁੱਲਾ ਖਾਮਨਾਈ ਨੂੰ ਜਿਹੜਾ ਸ਼ਹੀਦ ਕਰ ਦਿੱਤਾ। ਔਰ ਵਾਕਈ ਹੀ ਈਰਾਨ ਵਾਲਿਆਂ ਨੇ ਇਸ ਦਫਾ ਸਾਬਤ ਕਰ ਦਿੱਤਾ ਕਿ ਅਸੀਂ ਯਹੂਦਨ ਨਸਾਰਾ ਦੇ ਅੱਗੇ ਜਿਹੜਾ ਨਾ ਮਤਲਬ ਹੈ ਕਿ ਨਹੀਂ ਝੁਕ ਸਕਦੇ। ਔਰ ਹਾਲੇ ਤੀਕਰ ਸਾਬਤ ਕਦਮ ਨੇ। ਮੈਂ ਦੇਖਿਆ ਕਿ ਆਪਣੀ ਏਜ ਦੇ ਵਿੱਚ ਮੈਂ ਜਦੋਂ ਵੀ ਸੁਣਿਆ, ਜਦੋਂ ਵੀ ਆਪਣੇ ਬਜ਼ੁਰਗਾਂ ਕੋਲੋਂ, ਵੱਡਿਆਂ ਕੋਲੋਂ ਅਸੀਂ ਗੱਲਾਂ ਬਾਤਾਂ ਸੁਣੀਆਂ ਹੈਗੀਆਂ ਵਾ, ਅਸੀਂ ਇਹੀ ਸੁਣਿਆ ਹੈਗਾ ਕਿ ਜਿਹੜਾ ਨਾ ਅਮਰੀਕਾ ਤਾਕਤਵਰ, ਕਿ ਇਸਰਾਈਲ ਤਾਕਤਵਰ ਹੈ, ਅਤੇ ਉਹ ਹਰ ਉਸ ਇਸਲਾਮੀ ਮਮਾਲਕ ਦੇ ਉੱਤੇ ਜਿਹੜਾ ਨਾ ਬੁਜ਼ਦਲਾਨਾ ਹਮਲਾ ਕਰਦਾ ਰਹਿੰਦਾ ਵਾ। ਲੇਕਿਨ ਆਪਣੀ ਪੂਰੀ ਜ਼ਿੰਦਗੀ ਵਿੱਚ, ਆਪਣੀ ਪੂਰੀ ਲਾਈਫ ਦੇ ਵਿੱਚ ਮੈਂ ਪਹਿਲੀ ਵਾਰੀ ਦੇਖਿਆ ਕਿ ਇੱਕ ਛੋਟਾ ਜਿਹਾ ਮੁਲਕ, ਲੇਕਿਨ ਉਹਦੇ ਜਜ਼ਬੇ ਬਹੁਤ ਬੁਲੰਦ, ਉਹ ਬਹੁਤ ਵੱਡਾ ਮੁਲਕ। ਮੈਂ ਕਹਿੰਦਾ ਉਹ ਸੁਪਰ ਤਾਕਤ ਜਿਹੜਾ USA ਹੈ ਜਾਂ ਇਸਰਾਈਲ ਆ, ਉਹਨੂੰ ਵੀ ਹਰਾ ਦਿੱਤਾ ਖੁਦਾ ਦੀ ਕਸਮੇ। ਈਰਾਨ ਵਾਲਿਆਂ ਨੇ ਦਿਲ ਖੁਸ਼ ਕਰ ਦਿੱਤਾ। ਸਿਰਫ ਉੱਥੇ ਦੀ ਆਵਾਮ, ਉੱਥੇ ਦਾ ਲੀਡਰ ਜਿਹੜਾ ਨਾ, ਉਹਨੇ ਸਾਬਤ ਕਰ ਦਿੱਤਾ ਹੈ ਮੁਲਕ ਤੁਹਾਡੇ ਕੋਲ ਛੋਟਾ, ਹਥਿਆਰ ਤੁਹਾਡੇ ਕੋਲ ਛੋਟੇ ਹੋ ਸਕਦੇ, ਬਾਕੀ ਚੀਜ਼ਾਂ ਤੁਹਾਡੇ ਕੋਲ ਛੋਟੀਆਂ ਹੋ ਸਕਦੀਆਂ, ਲੇਕਿਨ ਤੁਹਾਡਾ ਅਗਰ ਜਜ਼ਬਾ ਈਮਾਨੀ ਹੈਗਾ, ਤੁਹਾਡੇ ਅੰਦਰ ਜਜ਼ਬਾ ਹੈਗਾ, ਤੇ ਯਕੀਨ ਕਰੋ ਤੁਸੀਂ ਵੱਡੀ ਤੋਂ ਵੱਡੀ ਜੰਗ ਵੀ ਜਿਹੜੀ ਹੈ ਨਾ ਉਹ ਫਤਹ ਕਰ ਸਕਦੇ ਹੋ। ਅਤੇ ਮੈਂ ਕਹਿੰਦਾ ਕਿ ਜਿਹੜਾ ਨਾ ਵੱਡੀ ਤੋਂ ਵੱਡੀ ਜੰਗ ਜਿਹੜੀ ਹੈ ਨਾ, ਇਹ ਈਰਾਨ ਵਾਲੇ ਜਿਹੜੇ ਨਾ ਫਤਹ ਕਰ ਚੁੱਕੇ ਨੇ। ਔਰ ਇਨਸ਼ਾਅੱਲਾ ਆਉਣ ਵਾਲੇ ਦਿਨਾਂ 'ਚ ਜਦੋਂ ਹੀ ਇਹ ਮਾਮਲਾਤ ਇਹ ਜੰਗ ਜਿੱਤ ਲਈ ਗਈ, ਈਰਾਨ ਇਨਸ਼ਾਅੱਲਾ ਜੰਗ ਜਿੱਤੇਗਾ। ਇਨਸ਼ਾਅੱਲਾ ਮੇਰਾ ਈਮਾਨ ਹੈ, ਮੇਰਾ ਯਕੀਨ ਹੈ ਕਿ ਮੈਂ ਪਾਕਿਸਤਾਨ 'ਚ ਬੈਠਾ ਹੋਇਆ, ਮੇਰਾ ਜਿਹੜਾ ਦਿਲ ਹੈ ਉਹ ਇਸ ਟਾਈਮ ਈਰਾਨ ਨਾਲ ਹੈ। ਸਾਨੂੰ ਅੱਛਾ ਜੀ, ਜਿਹੜਾ ਮੈਂਬਰ ਵੀ ਇੱਥੇ ਸਾਡੇ ਨਾਲ ਆਏਗਾ ਉਹ ਪਲੀਜ਼ ਜਿਹੜਾ ਨਾ ਸਾਨੂੰ ਕਮੈਂਟਸ ਲਾਜ਼ਮੀ ਕਰਦਾ ਜਾਵੇ, ਔਰ ਸਾਨੂੰ ਪਤਾ ਚੱਲ ਸਕੇ ਸਾਡੀ ਆਵਾਜ਼ ਜਿਹੜੀ ਹੈ ਨਾ ਤੁਹਾਡੇ ਕੋਲ ਆ ਰਹੀ ਹੈ। ਕਾਈਂਡਲੀ ਔਰ ਦੱਸਣਾ ਕਿਸ ਕਿਸ ਕੰਟਰੀ ਤੋਂ ਹੈਗੇ ਹੋ, ਕਿਸ ਕਿਸ ਸੂਬੇ ਤੋਂ ਹੈਗੇ, ਤੋਂ ਕਿਸ ਕਿਸ ਸਿਟੀ ਤੋਂ ਹੈਗੇ। ਅਤੇ ਕਰਬਲਾ ਦਾ ਜਦੋਂ ਜ਼ਿਕਰ ਆਉਂਦਾ ਨਾ, ਜਦੋਂ ਹੁਸੈਨ ਕੱਲਾ ਸੀਗਾ ਕਰਬਲਾ ਦੇ ਵਿੱਚ ਨਾ, ਅਤੇ ਹੁਣ ਉਹੀ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਕਿ ਬਾਕੀ ਸਾਰੀਆਂ ਤਾਕਤਾਂ ਜਿਹੜੀਆਂ ਨੇ ਉਹ ਚੁੱਪ ਹੈਗੀਆਂ ਨੇ, ਅਤੇ ਈਰਾਨ ਦੇ ਉੱਤੇ ਜਿਹੜਾ ਹਮਲਾ ਹੋ ਰਿਹਾ ਹੈਗਾ, ਬਾਕੀ ਤਾਕਤਾਂ ਕਿੱਥੇ ਨੇ? ਬਾਕੀ ਸਾਡੇ ਦੀਨ ਇਸਲਾਮ ਦੇ ਮਾਲਕ ਜਿਹੜੇ ਨੇ ਉਹ ਕਿੱਥੇ ਹੈਗੇ ਨੇ? ਬਹੁਤ ਵੱਡਾ ਇੱਕ ਸਵਾਲ ਹੈ। ਇਸਰਾਈਲ ਆ, ਅਤੇ ਉੱਧਰੋਂ USA, ਅਤੇ ਬਾਕੀ ਸਾਡੇ ਮਮਾਲਕ, ਸਾਡੀ ਉਹ ਸਟ੍ਰੈਟਜਿਕ ਜਿਹੜੀ ਐਜ਼ ਆ ਉਮਤ ਮੁਸਲਮਾਨ, ਅਸੀਂ ਇੱਕ ਛੱਤ ਦੇ ਥੱਲੇ ਇਕੱਠੇ ਹੋ ਕੇ, ਯੂਰਪੀਅਨ ਏਸ਼ੀਆ ਦੇ ਅਸੀਂ ਲੋਕ ਜਿਹੜੇ ਨਾ ਇਕੱਠੇ ਹੁੰਦੇ ਹਾਂ, ਅਤੇ ਅਸੀਂ ਕਹਿੰਦੇ ਹਾਂ ਕਿ ਹਮ ਮੁਸਲਮਾਨ ਇਤਿਹਾਦ ਨਾਲ ਆ, ਸਾਰਾ ਕੁਛ ਆ। ਅਤੇ ਹੁਣ ਉਹ ਇਤਿਹਾਦ ਕਿੱਥੇ ਆ? ਕਿਉਂ ਨਹੀਂ ਹਾਲੇ ਤੀਕਰ ਕਿਸੇ ਵੀ ਵੱਡੇ ਮੁਲਕ ਨੇ ਜਿਹੜਾ ਨਾ ਸਟੈਪ ਕਿਉਂ ਨਹੀਂ ਲਿਆ? ਕਿਉਂ ਨਹੀਂ ਈਰਾਨ ਦੀ ਤਰਫੋਂ ਆਪਣੇ ਜੰਗੀ ਜਹਾਜ਼, ਜੰਗੀ ਸਾਜ਼ੋ ਸਮਾਨ, ਬਾਕੀ ਚੀਜ਼ਾਂ ਜਿਹੜੀਆਂ ਨਾ ਉਹ ਮਤਲਬ ਈਰਾਨ ਦੀ ਤਰਫ ਕਿਉਂ ਨਹੀਂ ਭੇਜੀਆਂ? ਚਾਹੇ ਉਹ, ਮੈਂ ਕਹਿੰਦਾ ਇਸ ਸੂਰਤ ਹਾਲ ਦੇ ਵਿੱਚ ਇੱਕ ਇੱਕ ਚੀਜ਼ ਜਿਹੜੀ ਹੈ ਨਾ ਉਹਦੀ ਬੜੀ ਅਹਿਮੀਅਤ ਹੈਗੀ ਆ। ਚਾਹੇ ਉਹ ਖਾਣ ਪੀਣ ਦੇ ਆਈਟਮ ਹੋਣ, ਚਾਹੇ ਉਹ ਸ਼ੈਲਟਰ ਹੋਣ, ਚਾਹੇ ਜੰਗੀ ਸਾਜ਼ੋ ਸਮਾਨ ਹੋਵੇ, ਜਿਤਨੇ ਵੀ ਮਤਲਬ ਕਿ ਜੰਗ ਦੇ ਦਰਮਿਆਨ ਮਤਲਬ ਹੈ ਕਿ ਜੋ ਵੀ ਹੋ ਸਕੇ, ਅਤੇ ਸਾਡੇ ਸਾਰੇ ਇਸਲਾਮੀ ਮਮਾਲਕ ਨੂੰ ਇਸ ਟਾਈਮ ਖੜੇ ਹੋ ਜਾਣਾ ਚਾਹੀਦਾ ਈਰਾਨ ਦੇ ਨਾਲ। ਉਹ ਡਾਲਰਾਂ ਵਾਲੀ ਸੋਚ, ਉਹ ਤਮਾਮ ਤਜਾਰਤੀ ਲੈਣ ਦੇਣ ਜਿਹੜਾ ਨਾ ਉਹਨੂੰ ਪਸੇ ਪਰਦਾ ਰੱਖਦੇ ਹੋਏ ਸਿਰਫ ਇਸ ਉਮਤ ਮੁਸਲਮਾਨ ਨੂੰ ਇਸ ਟਾਈਮ ਈਰਾਨ ਦੇ
ਹਵਾਲੇ ਨਾਲ ਲਾਜ਼ਮੀ ਜਿਹੜਾ ਨਾ ਸੋਚਣਾ ਚਾਹੀਦਾ। ਮੈਂ ਤਾਂ ਇਹ ਕਹਿ ਸਕਦਾ ਤੇ ਦੀਨ-ਏ ਇਸਲਾਮ ਦਾ ਜਿਹੜਾ ਪਰਚਮ ਆ ਉਹ ਐਵੇਂ ਹੀ ਬੁਲੰਦ ਰਵੇ। ਹਾਂ, ਦੇਖੋ ਪਿਛਲੇ ਦਿਨਾਂ 'ਚ ਜਿਹੜਾ ਨਾ ਸਾਡੇ ਪਾਕਿਸਤਾਨ ਦੇ ਉੱਤੇ ਵੀ ਕੁਛ ਲੋਕਾਂ ਨੇ ਐਵੇਂ ਮਤਲਬ ਹੈ ਕਿ ਆਪਣਾ ਹਉਮਾ ਦਾਵਾ ਜਮਾਉਣ ਦੀ ਕੋਸ਼ਿਸ਼ ਕੀਤੀ। ਕੁਛ ਮਮਾਲਿਕ ਦੇ ਪਿੱਛੇ ਲੱਗ ਗਏ। ਰੀਸੈਂਟਲੀ ਦੇਖ ਲਓ ਅਫਗਾਨਿਸਤਾਨ ਨੇ ਜਿਹੜਾ ਹਮਲੇ ਕੁਛ ਕੀਤੇ, ਸਾਡੇ ਕੁਛ ਲੋਕਾਂ ਨੂੰ ਮਾਰਿਆ, ਨਿਹੱਥੇ ਲੋਕ ਤੇ ਪਾਕ ਫੌਜ ਨੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਹੈਗਾ। ਸੋ ਮੇਰੀ ਇਹ ਅਪੀਲ ਹੈਗੀ ਹੈ, ਜਿੰਨੇ ਵੀ ਮਮਾਲਕ ਹੈ ਨੇ, ਸਾਨੂੰ ਇਸ ਟਾਈਮ ਸਪੋਰਟ ਕਰਨੀ ਚਾਹੀਦੀ ਈਰਾਨ ਦੀ। ਉੱਥੇ ਨਿਹੱਥੇ ਲੋਕਾਂ ਦੇ ਉੱਤੇ ਬੁਜ਼ਦਿਲਾਨਾ ਬਗੈਰ ਕਿਸੇ ਵਜ੍ਹਾ ਤੋਂ ਇਸਰਾਈਲ ਨੇ ਜਦੋਂ ਮੈਂ ਕਹਿੰਦਾ ਕਿ ਹਮਲਾ ਕੀਤਾ ਹੈ, ਤੇ ਉਹ ਉਹਨੂੰ ਇਸਰਾਈਲ ਨੂੰ ਕੋਈ ਨਹੀਂ ਕੁਝ ਕਹਿ ਰਿਹਾ। ਸਾਰੀਆਂ ਖਬਰਾਂ ਆ ਰਹੀਆਂ, ਸਾਰੇ ਨਿਊਜ਼ ਚੈਨਲ ਇਹੀ ਦੱਸ ਰਹੇ ਕਿ ਈਰਾਨ ਜਿਹੜੀ ਆਪਣੀ ਜਰਹੀਅਤ ਬੰਦ ਕਰ ਦੇਵੇ, ਠੀਕ ਹੈ, ਨਿਊਕਲੀਅਰ ਜਿਹੜੀਆਂ ਚੀਜ਼ਾਂ ਨੇ ਉਹਦਾ ਇਸਤੇਮਾਲ ਕਰਦਾ ਪਿਆ, ਫਲਾਨੀ ਚੀਜ਼ ਦਾ ਇਸਤੇਮਾਲ ਕਰਦਾ ਪਿਆ। ਜਦੋਂ ਤੁਸੀਂ ਇੱਕ ਅੱਛੇ ਇਨਸਾਨ ਨੂੰ, ਅੱਛੇ ਲੋਕਾਂ ਨੂੰ ਜਿਹੜਾ ਛੇੜਨਗੇ, ਉਹ ਤੰਗ ਕਰਨਗੇ, ਉਹ ਜਾਣਬੁੱਝ ਕੇ ਉਹਨਾਂ ਨੂੰ ਜ਼ਲੀਲੋ ਖੁਆਰ ਕਰਨਗੇ, ਤੇ ਫਿਰ ਉਹ ਕੀ ਉਹਦੇ ਵਿੱਚ ਉਹ ਜਜ਼ਬਾ ਹੈ ਨਹੀਂ, ਉਹ ਜਜ਼ਬਾ ਈਮਾਨੀ ਹੈ ਨਹੀਂ। ਉਹ ਫਿਰ ਕਹਿੰਦਾ ਫਿਰ ਆ ਜਾਓ, ਫਿਰ ਮੈਂ ਤੁਹਾਨੂੰ ਦੇਖ ਲੈਣਾ। ਤੇ ਬਿਲਕੁਲ ਜਿਹੜਾ ਈਰਾਨ ਨੇ ਜੋ ਕੀਤਾ ਜ਼ਬਰਦਸਤ ਕੀਤਾ, ਐਵੇਂ ਤੁੰਨ ਕੇ ਰੱਖੇਗਾ। ਔਰ ਇਨਸ਼ਾਅੱਲਾ ਜੰਗੇ ਬਦਰ ਦੇ ਵਿੱਚ ਫਤਹ ਹੋਈ ਸੀ, ਰਮਜ਼ਾਨ ਦਾ ਮਹੀਨਾ ਸੀਗਾ, ਤੇ ਇਨਸ਼ਾਅੱਲਾ ਇਸ ਰਮਜ਼ਾਨ ਦੇ ਮਹੀਨੇ ਵਿੱਚ ਵੀ, ਯਾਨੀ ਕਿ ਇਸ ਜੰਗ ਦੇ ਵਿੱਚ ਵੀ ਇਨਸ਼ਾਅੱਲਾ ਈਰਾਨ ਨੂੰ ਜ਼ਰੂਰ ਫਤਹ ਹੋਏਗੀ। ਅਸੀਂ ਉੱਥੇ ਦਾ ਵਿਜ਼ਿਟ ਵੀ ਕਰਾਂਗੇ, ਅਸੀਂ ਉਸ ਮੁਮਾਲਕ ਵੀ ਜਾਵਾਂਗੇ, ਔਰ ਇਨਸ਼ਾਅੱਲਾ ਸਾਡੀਆਂ ਪਾਕਿਸਤਾਨੀ ਲੋਕਾਂ ਦੀਆਂ ਦੁਆਵਾਂ, ਸਪੋਰਟ, ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਸਾਡੇ ਪਿਆਰੇ ਮੁਲਕ ਈਰਾਨ ਦੇ ਨਾਲ ਹੈਗੀਆਂ। ਲੇਕਿਨ ਕਹਿੰਦੇ ਨਾ, ਚਲੇ ਇਸ ਦੁਨੀਆ ਤੋਂ ਸਾਰਿਆਂ ਨੇ ਜਾਣਾ, ਲੇਕਿਨ ਜਿਸ ਤਰ੍ਹਾਂ ਈਰਾਨ ਦਾ ਲੀਡਰ ਗਿਆ ਆਇਤੁੱਲਾ ਖਾਮਨਾਈ ਸਾਹਿਬ, ਮੈਂ ਕਹਿੰਦਾ ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਦਾ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਔਰ ਫਿਰਦੌਸ ਆਲਾ ਮਕਾਮ ਜਿਹੜਾ ਨਾ ਉਹ ਦੇਵੇ, ਤੇ ਉਹਨਾਂ ਨੂੰ ਬਲਕਿ ਆਲਾ ਮਕਾਮ ਮਿਲ ਚੁੱਕਿਆ। ਕਹਿੰਦੇ ਨਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਤੇ ਜਿਹੜੇ ਸ਼ਹੀਦ ਹੁੰਦੇ ਨੇ ਉਹ ਜੰਤੀ ਹੁੰਦੇ ਨੇ, ਠੀਕ ਹੈ ਨਾ। ਔਰ ਇਸ ਦੌਰ ਦੇ ਵਿੱਚ ਜਿੱਥੇ ਕੋਫਰਾਨਾ ਇੱਕ ਹੁਕੂਮਤ ਕੋਈ ਕਰਨਾ ਚਾਹ ਰਿਹਾ, ਇਸਰਾਈਲ ਦੇ ਲੋਕ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰ ਦੇਣਾ, ਆਪਣੀ ਫੈਮਿਲੀ ਨੂੰ ਪੇਸ਼ ਕਰ ਦੇਣਾ। ਔਰ ਅਯਾਤੁੱਲਾ ਖਾਮਨਾਈ ਜਿਹੜੇ ਨੇ ਦੀਨ-ਏ ਇਸਲਾਮ ਦੇ ਬੜੇ ਪੈਰੋਕਾਰ, ਉਹ ਸਿਰਫ ਆਪ ਨਹੀਂ ਸ਼ਹੀਦ ਹੋਏ, ਉਹਨਾਂ ਨੇ ਆਪਣੀ ਫੈਮਿਲੀ ਜਿਹੜੀ ਹੈ, ਉਹ ਬੱਚੇ ਨੇ, ਉਹ ਨਵਾਸੇ ਨੇ ਉਹਨਾਂ ਦੇ, ਉਹ ਵੀ ਇਸ ਜੰਗਾਂ ਦੇ ਵਿੱਚ ਸ਼ਹੀਦ ਹੋਏ। ਹੁਣ ਰੀਸੈਂਟਲੀ ਵੀ ਹੈ ਉਹਨਾਂ ਦੀ ਮੈਂ ਅੱਜ ਹੀ ਸੁਬਾਹ ਮੈਨੂੰ ਪਤਾ ਲੱਗਿਆ ਇਸ ਨਿਊਜ਼ ਹੈ ਕਿ ਅਯਾਤੁੱਲਾ ਖਾਮਨਾਈ ਜਿਹੜੇ ਨੇ ਸ਼ਹੀਦ ਹੋ ਚੁੱਕੇ ਹਨ। ਉਹਨਾਂ ਦੇ ਘਰ ਵਾਲੀ ਵੀ ਜਿਹੜੀ ਹੈ, ਉਹ ਵੀ, ਉਹਨਾਂ ਦੀ ਵੀ ਜਿਹੜੀ ਡੈਥ ਹੋ ਗਈ ਹੈ। ਲੇਕਿਨ ਹਾਲੇ ਤੱਕ ਮੇਰੇ ਕੋਈ ਕਨਫਰਮ ਖਬਰ ਜਿਹੜੀ ਆ ਉਹ ਨਹੀਂ ਆ ਸਕੀ ਹੈਗੀ। ਅਗਰ ਤੁਹਾਡੇ ਕੋਲ ਹੋਵੇ ਤਾਂ ਲਾਜ਼ਮੀ ਸ਼ੇਅਰ ਕਰਨਾ। ਲੇਕਿਨ ਮੈਂ ਇਹ ਕਹਿ ਰਿਹਾ ਕਿ ਸਾਡਾ ਦਿਲ ਰੋ ਰਿਹਾ ਯਾਰ ਅੰਦਰੋਂ, ਸਾਡੇ ਵੱਸ 'ਚ ਕੋਈ ਨਹੀਂ ਤਾਂ ਅਸੀਂ ਆਪ ਉੜ ਕੇ ਜਿਹੜਾ ਨਾ ਚਲੇ ਜਾਈਏ, ਆਪ ਅਸੀਂ ਆਪਣਾ ਇੱਥੋਂ ਕੋਈ ਤਿਆਰਾ ਉਡਾ ਕੇ ਲੈ ਜਾਈਏ, ਉੱਥੇ ਜਾ ਕੇ ਹਮਲਾ ਕਰੀਏ ਇਸਰਾਈਲ 'ਤੇ। ਅਤੇ ਜਿਨ੍ਹਾਂ ਲੋਕਾਂ ਨੇ ਬੇਸਾਂ ਦਿੱਤੀਆਂ, ਜਿਨ੍ਹਾਂ ਲੋਕਾਂ ਨੇ ਜਿਹੜਾ ਨਾ ਉਹ ਮਤਲਬ ਹੈ ਕਿ ਪਿੱਛੋਂ ਸਪੋਰਟ ਕੀਤੀ, ਔਰ ਇਨਸ਼ਾਅੱਲਾ ਉਹਨਾਂ ਦਾ ਵੀ ਹਿਸਾਬ ਕਿਤਾਬ ਜ਼ਰੂਰ ਹੋਏਗਾ। ਸੋ ਅਸੀਂ ਜਿਹੜਾ ਨਾ ਸਾਡੀ ਤਮਾਮ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਸਾਡੇ ਜਿੰਨੇ ਵੀ ਲੋਕ ਨੇ ਪਾਕਿਸਤਾਨੀ ਨੇ, ਸਾਡੇ ਇੱਥੇ ਜਿਹੜੇ ਮੁਅੱਤਬਰ ਲੋਕ ਨੇ, ਸਾਡਾ ਵਜ਼ੀਰ ਆਜ਼ਮ, ਆਰਮੀ ਚੀਫ, ਸਾਰੇ ਲੋਕ ਜਿਹੜੇ ਨਾ, ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਜਿੰਨੇ ਵੀ ਤਮਾਮ ਸਾਡੀ ਹੁਕੂਮਤ ਆ, ਉਹ ਇਨਸ਼ਾਅੱਲਾ ਈਰਾਨ ਦੀ ਸਪੋਰਟ ਕਰ ਰਹੀ ਹੋਏਗੀ ਔਰ ਕਰਦੀ ਰਹੇਗੀ ਇਨਸ਼ਾਅੱਲਾ। ਅਤੇ ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।